ਅਮਰੀਕਨ 에ਅਰਲਾਈਨ ਦੀ ਫਲਾਈਟ ਡੈਨਵਰ 에ਅਰਪੋਰਟ ਦੇ ਉਤਰਿਆਂ ਉਸਦੇ ਇੰਜਨ ਨੂੰ ਅੱਗ ਲੱਗ ਗਈ। ਅਮਰੀਕਾ ਦੇ ਵਿੱਚ 에ਅਰਲਾਈਨਸ ਦੇ ਨਾਲ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਆ। ਵਾਸ਼ਿੰਗਟਨ ਡੀਸੀ ਦੇ ਵਿੱਚ ਵੱਡਾ ਹਾਦਸਾ ਹੋਇਆ, 67 ਜਾਣਿਆਂ ਦੀ ਮੌਤ ਹੋਈ। ਟੋਰਾਂਟੋ ਦੇ ਵਿੱਚ ਅਮਰੀਕਾ ਤੋਂ ਗਿਆ ਇੱਕ ਜਹਾਜ਼ ਪੁੱਠਾ ਹੋ ਗਿਆ, ਬਾਲ-ਬਾਲ ਬਚਾ ਹੋਇਆ। ਹੁਣ ਅਮਰੀਕਨ 에ਅਰਲਾਈਨ ਦੇ ਨਾਲ ਇਹ ਘਟਨਾ ਵਾਪਰੀ ਹੈ। ਕੋਲੋਰਾਡੋ ਸਪ੍ਰਿੰਗ ਤੋਂ ਕੱਲ੍ਹ ਇਹ ਫਲਾਈਟ ਉੱਡੀ ਸੀ। ਬੋਇੰਗ 737 ਪਲੇਨ ਸੀ, 172 ਸਵਾਰੀਆਂ, 6 ਕਰੂ ਮੈਂਬਰ, ਫਲਾਈਟ ਨੰਬਰ 1006। ਉੱਥੇ 20 ਮਿੰਟਾਂ ਬਾਅਦ ਹੀ ਇਸ ਨੂੰ ਡੈਨਵਰ ਦੇ ਵੱਲ ਨੂੰ ਤੋਰ ਦਿੱਤਾ ਗਿਆ। ਪਹੁੰਚਣਾ ਸੀਗਾ ਡੈਲਸ। ਇਸ ਦੇ ਵਿੱਚ ਧੂਆਂ ਹੋਇਆ, ਵਾਈਬ੍ਰੇਸ਼ਨਸ ਹੋਈਆਂ, ਮੇਡੇ ਡਿਕਲੇਅਰ ਕੀਤਾ ਗਿਆ ਤੇ ਇਹਨਾਂ ਨੇ ਡੈਨਵਰ ਦੇ ਵਿੱਚ ਉਤਰਿਆ। ਉਤਰਦਿਆਂ ਸਾਰ ਟੈਕਸੀ ਜਦ ਕਰ ਰਹੇ ਸੀ ਤਾਂ ਇੱਕ ਇੰਜਨ ਨੂੰ ਅੱਗ ਲੱਗੀ। ਲੋਕਾਂ ਨੇ ਭੱਜ ਕੇ ਸਲਾਈਡਾਂ ਮਾਰ ਕੇ ਇਵੈਕੂਏਟ ਕਰਕੇ ਜਾਨਾਂ ਬਚਾਈਆਂ। ਇੱਕ ਟਾਈਮ ਦੇ ਉੱਤੇ 50-60 ਜਾਣੇ ਇੱਕ ਜਹਾਜ਼ ਦੇ ਪਰ ਦੇ ਉੱਤੇ ਖੜੇ ਵੀ ਨਜ਼ਰ ਆਏ ਹੈਗੇ ਆ। 12 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਮਾਈਨਰ ਇੰਜਰੀਜ਼ ਦੇ ਨਾਲ ਜ਼ੇਰੇ ਇਲਾਜ ਕੀਤਾ ਗਿਆ ਆ। FAA ਹੁਣ ਇਸ ਦੀ ਦੁਬਾਰਾ ਇਨਵੈਸਟੀਗੇਸ਼ਨ ਕਰ ਰਹੀ ਆ। ਲੋਕਾਂ ਦੇ ਮਨਾਂ ਦੇ ਵਿੱਚ ਅਮਰੀਕਾ 'ਚ 에ਅਰਲਾਈਨ ਟਰੈਵਲ ਨੂੰ ਲੈ ਕੇ ਇੱਕ ਡਰ, ਇੱਕ ਸਹਿਮ ਦਾ ਮਾਹੌਲ ਬਣਿਆ ਪਿਆ ਆ। ਬਾਰ-ਬਾਰ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਆ।